ਸੰਪਰਕ ਲਈ। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਜੋ ਈਰਾਨ ਤੇ US ਦੇ ਵਿੱਚ ਸੀਜ਼ ਫਾਇਰ ਦਾ ਐਗਰੀਮੈਂਟ ਹੈਗਾ ਆ, ਉਹਦੇ ਮੁਤਾਬਕ ਹੁਣ ਈਰਾਨ ਵਾਲਿਆਂ ਨੂੰ ਆਪਣਾ ਤੇਲ ਵੇਚਣ ਦੇ ਲਈ ਜੋ ਆਥੋਰਾਈਜ਼ ਕਰ ਦਿੱਤਾ ਗਿਆ ਆ ਇਸ ਫਾਈਨਲ ਜੋ ਪੀਸ ਡੀਲ ਹੋਈ ਹੈਗੀ ਆ ਉਹਦੇ ਵਿੱਚ। ਸੋ ਈਰਾਨ ਵਾਲੇ ਹੁਣ ਆਪਣਾ ਜਿਹੜਾ ਤੇਲ ਆ ਉਹ ਵੇਚ ਸਕਣਗੇ। ਪਹਿਲਾਂ ਸੈਂਕਸ਼ਨਸ ਲਾਈਆਂ ਗਈਆਂ ਸੀਆਂ ਈਰਾਨ ਦੇ ਉੱਤੇ ਤੇ ਟੋਟਲੀ ਉਹਨਾਂ ਨੂੰ ਬਲੋਕੇਡ ਵੀ ਕੀਤਾ ਗਿਆ ਸੀ US ਦੀ ਨੇਵੀ ਵੱਲੋਂ। ਹੁਣ ਇਸ ਐਗਰੀਮੈਂਟ ਦੇ ਤਹਿਤ ਇਹ ਸਾਰਾ ਕੁਝ ਹੋਇਆ ਆ ਤੇ ਕਤਰ ਨੇ ਕੁਝ ਪੈਸੇ ਵੀ ਜਿਹੜੇ ਆ ਲਾਈਕ $6 ਬਿਲੀਅਨ ਉਹਨਾਂ ਨੂੰ ਦੇਣ ਦਾ ਜਿਹੜਾ ਵਾਅਦਾ ਕੀਤਾ ਹੈਗਾ ਆ। ਤੇ ਟਰੰਪ ਹੁਣੀ ਇਹ ਕਿਹਾ ਆ ਵੀ ਜਿਹੜੇ ਉਹ ਪੈਸੇ ਦਿੱਤੇ ਜਾਣਗੇ ਉਹਦੇ ਨਾਲ ਅਮਰੀਕਨ ਸਮਾਨ ਖਰੀਦਿਆ ਜਾਊਗਾ, ਇੱਥੇ ਦੇ ਜਿਹੜੇ ਫਾਰਮਰਸ ਆ ਉਹਨਾਂ ਨੂੰ ਫਾਇਦਾ ਹੋਊਗਾ ਕਿਉਂਕਿ ਉਹ ਜਿਹੜਾ ਫਾਰਮਰਸ ਦਾ ਸਟਾਫ ਆ ਉਹ ਈਰਾਨ ਵਾਲੇ ਖਰੀਦਣਗੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਅੱਜ ਇੱਕ ਰੇਅਰ ਬਾਈ ਪਾਰਟੀਜ਼ਨ ਬ੍ਰੇਕ ਥਰੂ ਦੇ ਵਿੱਚ ਸੈਨੇਟ ਵਿੱਚ ਲੈਂਡਮਾਰਕ ਹਾਊਸਿੰਗ ਅਫੋਰਡੇਬਿਲਟੀ ਬਿੱਲ ਆ ਉਹ ਪਾਸ ਹੋਇਆ ਆ। 5 ਦੇ ਮੁਕਾਬਲੇ 85 ਵੋਟਾਂ ਦੇ ਨਾਲ ਸੈਨੇਟ ਨੇ ਇਸ ਬਾਈ ਪਾਰਟੀਜ਼ਨ ਕਾਫੀ ਵੱਡੇ ਇੱਕ ਬਾਈ ਪਾਰਟੀਜ਼ਨ ਮਾਰਜਨ ਦੇ ਨਾਲ ਇਸ ਨੂੰ ਪਾਸ ਕੀਤਾ ਆ। 21st ਸੈਂਚੁਰੀ ਰੋਡ ਟੂ ਹਾਊਸਿੰਗ ਐਕਟ ਇਸ ਬਿੱਲ ਦਾ ਨਾਮ ਆ ਤੇ ਇਹਦੇ ਵਿੱਚ ਇਹ ਮੱਦਾਂ ਰੱਖੀਆਂ ਗਈਆਂ ਆ ਵੀ ਹਾਊਸਿੰਗ ਸਪਲਾਈ ਉਸ ਨੂੰ ਵਧਾਇਆ ਜਾਵੇ, ਕਾਸਟ ਜਿਹੜੇ ਆ ਇਸ ਦੇ ਘਟਾਏ ਜਾਣ ਤੇ ਜਿਹੜੇ ਇੰਸਟੀਟਿਊਸ਼ਨਲ ਇਨਵੈਸਟਰ ਨੇ ਉਹਨਾਂ ਨੂੰ ਸਿੰਗਲ ਫੈਮਿਲੀ ਹੋਮਸ ਖਰੀਦਣ ਤੋਂ ਰੋਕਿਆ ਜਾਵੇ। ਇਸ ਸੈਨੇਟ ਦੇ ਵਿੱਚ ਪਾਸ ਹੋਣ ਤੋਂ ਬਾਅਦ ਹੁਣ ਹਾਊਸ ਦੇ ਵਿੱਚ ਅਪਰੂਵਲ ਲਈ ਇਹ ਜਾਵੇਗਾ। ਸੈਨੇਟ ਨੇ ਇਸ ਤੋਂ ਪਹਿਲਾਂ ਇਸ ਦਾ ਜਿਹੜਾ ਪਹਿਲਾ ਵਰਜ਼ਨ ਆ ਪੈਕੇਜ ਦੇ ਵਿੱਚ ਮਾਰਚ 'ਚ ਪਾਸ ਕੀਤਾ ਸੀਗਾ ਤੇ ਹਾਊਸ ਨੇ ਮਈ ਦੇ ਵਿੱਚ ਉਸ ਵਰਜ਼ਨ ਨੂੰ ਥੋੜਾ ਜਿਹਾ ਹੋਰ ਤਬਦੀਲ ਕੀਤਾ। ਫਿਰ ਪਿਛਲੇ ਹਫ਼ਤੇ ਹਾਊਸਿੰਗ ਸੈਨੇਟ ਬੈਂਕਿੰਗ ਤੇ ਹਾਊਸ ਫਾਈਨੈਂਸ਼ੀਅਲ ਸਰਵਿਸ ਕਮੇਟੀ ਆ ਉਹਨਾਂ ਨੇ ਇਸ ਐਗਰੀਮੈਂਟ ਦੇ ਬਾਰੇ ਐਲਾਨ ਕੀਤਾ ਤੇ ਇਸ ਦੇ ਵਿੱਚ ਜਿਹੜੀਆਂ ਚੇਂਜਸ ਆ ਉਹ ਲਿਆਂਦੀਆਂ ਤੇ ਹੁਣ ਇਹ ਚੇਂਜਸ ਦੇ ਨਾਲ ਸੈਨੇਟ ਨੇ 5 ਦੇ ਮੁਕਾਬਲੇ 85 ਦੇ ਨਾਲ ਵੋਟਾਂ ਦੇ ਨਾਲ ਇਸ ਨੂੰ ਪਾਸ ਕਰ ਦਿੱਤਾ ਤੇ ਹੁਣ ਹਾਊਸ ਦੇ ਵਿੱਚ ਜਾਵੇਗਾ। ਸੈਨੇਟਰ ਟਿਮ ਸਕਾਟ ਸਾਊਥ ਕੈਰੋਲੀਨਾ ਤੋਂ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਬਿੱਲ ਆ ਉਹ ਰਿਪਰੈਜ਼ੈਂਟ ਕਰਦਾ ਆ ਵੀ ਸਵੀਪਿੰਗ ਹਾਊਸਿੰਗ ਲੈਜਿਸਲੇਸ਼ਨ ਆ। ਕਈ ਦਹਾਕਿਆਂ 'ਚ ਪਹਿਲੀ ਵਾਰ ਹਾਊਸਿੰਗ ਨੂੰ ਲੈ ਕੇ ਇਦਾਂ ਦਾ ਜਿਹੜਾ ਉਹ ਬਿੱਲ ਆਇਆ ਆ। ਕਹਿੰਦੇ ਵੀ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ 'ਚ ਕੀਮਤਾਂ ਨੂੰ ਘਟਾਉਣ ਦੇ ਲਈ, ਹਾਊਸਿੰਗ ਸਪਲਾਈ ਨੂੰ ਹੋਰ ਵਧਾਉਣ ਦੇ ਲਈ, ਰੈੱਡ ਟੇਪ ਨੂੰ ਕੱਟ ਕਰਨ ਦੇ ਲਈ ਤੇ ਟੈਕਸ ਪੇਅਰ ਨੂੰ ਬਚਾਉਣ ਦੇ ਲਈ ਤੇ ਜਿਹੜਾ ਅਮਰੀਕਨ ਡ੍ਰੀਮ ਆ ਹੋਮ ਓਨਰਸ਼ਿਪ ਦਾ ਉਸ ਨੂੰ ਜੀਵਤ ਰੱਖਣ ਦੇ ਲਈ ਇਹ ਜਿਹੜਾ ਬਿੱਲ ਲਿਆਂਦਾ ਗਿਆ ਆ। ਉਹਨਾਂ ਨੇ ਕਿਹਾ ਵੀ ਹੁਣ ਇਸ ਬਿੱਲ ਨੂੰ ਅੱਗੇ ਵਧਾਇਆ ਜਾਵੇ ਤੇ ਆਓ ਸਾਰੇ ਜਾਣੇ ਮਿਲ ਜੁਲ ਕੇ ਇਸ ਨੂੰ ਫਿਨਿਸ਼ ਲਾਈਨ ਤੋਂ ਪਾਰ ਲੈ ਕੇ ਜਾਈਏ ਤੇ ਅਮਰੀਕਨ ਲੋਕਾਂ ਦੇ ਲਈ ਅਸਲੀ ਰਿਲੀਫ, ਅਸਲੀ ਰਾਹਤ ਆ ਉਹ ਲੈ ਕੇ ਆਈ ਜਾਵੇ। ਸੈਨੇਟਰ ਐਲਿਜ਼ਾਬੈਥ ਵਾਰਨ ਮੈਸੇਚਿਊਸਟ ਤੋਂ ਜਿਹੜੇ ਡੈਮੋਕ੍ਰੇਟ ਪਾਰਟੀ ਵੱਲੋਂ ਆ ਬੈਂਕਿੰਗ ਕਮੇਟੀ ਦੇ ਉੱਤੇ ਉਹਨਾਂ ਨੇ ਪਿਛਲੇ ਹਫ਼ਤੇ ਸੈਨੇਟ ਫਲੋਰ ਤੋਂ ਜਿਹੜਾ ਉਹ ਬੋਲਿਆ ਸੀ ਵੀ ਇਸ ਬਿੱਲ ਦੇ ਵਿੱਚ ਤਕਰੀਬਨ 45 ਅਜਿਹੇ ਪ੍ਰੋਵੀਜ਼ਨਸ ਆ ਵੀ ਇਹਦੇ ਨਾਲ ਜਿਹੜੇ ਰੈਗੂਲੇਟਰੀ ਬੈਰੀਅਰਸ ਆ ਉਹ ਹਟਾ ਦਿੱਤੇ ਜਾਣਗੇ। ਜਿਹੜੇ ਇਨਵਾਇਰਮੈਂਟਲ ਰਿਵਿਊ ਲਾਏ ਜਾਂਦੇ ਆ ਜਿਹਦੇ ਕਰਕੇ ਡਿਲੇ ਹੁੰਦੀ ਆ ਬਹੁਤ ਜ਼ਿਆਦਾ ਡਿਵੈਲਪਮੈਂਟ, ਉਸ ਨੂੰ ਸਟ੍ਰੀਮਲਾਈਨ ਕੀਤਾ ਜਾਊਗਾ ਤਾਂ ਜੋ ਜਿਹੜੀ ਡਿਵੈਲਪਮੈਂਟ ਆ ਅਫੋਰਡੇਬਲ ਹਾਊਸਿੰਗ ਦੀ ਉਹ ਬਹੁਤ ਤੇਜ਼ੀ ਦੇ ਨਾਲ ਹੋ ਸਕੇ। ਤੇ ਕਹਿੰਦੇ ਵੀ ਇਨੋਵੇਸ਼ਨ ਫੰਡ ਇਸ ਦੇ ਵਿੱਚ ਕ੍ਰੀਏਟ ਕੀਤਾ ਜਾਊਗਾ ਵੀ ਹਾਊਸਿੰਗ ਸਪਲਾਈ ਨੂੰ ਹੋਰ ਜ਼ਿਆਦਾ ਵਧਾਉਣ ਦੇ ਲਈ ਤੇ ਵੈਟਰਨਸ ਦੇ ਲਈ ਕਹਿੰਦੇ ਵੀ ਹਾਊਸਿੰਗ ਓਪਰਚੁਨਿਟੀਜ਼ ਨੂੰ ਵਧਾਇਆ ਜਾਊਗਾ। ਕਹਿੰਦੇ ਵੀ ਇਸ ਦੇ ਨਾਲ ਇਸ ਤੋਂ ਇਲਾਵਾ ਹੋਰ ਵੀ ਕਈ ਚੀਜ਼ਾਂ ਇਸ ਦੇ ਵਿੱਚ ਰੱਖੀਆਂ ਆ। ਜਿਹੜੀ ਐਲਿਜ਼ਾਬੈਥ ਵਾਰਨ ਉਸਨੇ ਇਹ ਦੱਸਿਆ ਸੀਗਾ ਵੀ ਇਸ ਬਿੱਲ ਦੇ ਵਿੱਚ ਬਹੁਤ ਕੁਝ ਹੈ, ਹਰ ਇੱਕ ਪੀਸ ਇਸੇ ਚੀਜ਼ ਦੇ ਲਈ ਆ ਵੀ ਜਿਹੜੀ ਹਾਊਸਿੰਗ ਸਪਲਾਈ ਆ ਤੇ ਅਫੋਰਡੇਬਿਲਟੀ ਆ ਉਸ ਨੂੰ ਮੁੱਖ ਰੱਖਦੇ ਹੋਏ ਕਹਿ ਸਕਦੇ ਹਰਜੋਤ ਸਿੰਘ ਜੀ ਲੇਟੈਸਟ ਇਤਿਹਾਸ ਦੇ ਵਿੱਚ ਸ਼ਾਰਟ ਟਰਮ ਹਿਸਟਰੀ ਦੇ ਵਿੱਚ ਅਮਰੀਕਾ ਦੇ ਲਈ ਇਹ ਬਹੁਤ ਹੀ ਇੱਕ ਇੰਪੋਰਟੈਂਟ ਬਿੱਲ ਹੋਊਗਾ ਜੇ ਹਾਊਸ ਦੇ ਵਿੱਚ ਵੀ ਪਾਸ ਹੁੰਦਾ ਆ ਤੇ ਰਾਸ਼ਟਰਪਤੀ ਟਰੰਪ ਇਸ ਨੂੰ ਸਾਈਨ ਕਰਦੇ ਆ। ਜਿਹੜੀ ਅਮਰੀਕਨ ਡ੍ਰੀਮ ਦਾ ਇੱਕ ਹੋਮ ਓਨਰਸ਼ਿਪ ਦਾ ਜਿਹੜਾ ਡ੍ਰੀਮ ਸੀਗਾ ਜੋ ਲੋਕਾਂ ਦੇ ਵੱਸੋਂ ਬਾਹਰ ਹੁੰਦਾ ਜਾ ਰਿਹਾ ਸੀ, ਹੋ ਸਕਦਾ ਆ ਵੀ ਇਸ ਬਿੱਲ ਦੇ ਪਾਸ ਹੋਣ ਦੇ ਨਾਲ ਉਹ ਲੋਕਾਂ ਦੀ ਪਹੁੰਚ ਤੱਕ ਜਿਹੜਾ ਉਹ ਆ ਸਕੇ ਜਿਹੜੇ ਦਹਾਕਿਆਂ ਬੱਧੀ ਮਿਹਨਤ ਕਰਦੇ ਨੇ, ਘਰਾਂ ਦੇ ਲਈ ਮਾਇਆ ਜੋੜਦੇ ਨੇ, ਉਹ ਇਵੈਂਚੁਅਲੀ ਹੋਮ ਓਨਰ ਬਣਨ ਦਾ ਸੁਪਨਾ ਜਿਹੜਾ ਉਹ ਪੂਰਾ ਕਰ ਸਕਣ। ਸੋ ਅੱਜ
21st ਸੈਂਚੁਰੀ ਰੋਡ ਟੂ ਹਾਊਸਿੰਗ ਐਕਟ ਆ ਉਸ ਨੂੰ ਸੈਨੇਟ ਨੇ ਵੱਡੀ ਬਹੁਮਤ ਦੇ ਨਾਲ ਪਾਸ ਕਰ ਦਿੱਤਾ। ਕੈਲੀਫੋਰਨੀਆ ਬਿੱਲ AB 1821 ਇਹ ਨਵਾਂ ਪਾਸ ਹੋਇਆ, ਜਿਹਦੇ ਨਾਲ ਤੁਸੀਂ ਕਿਸ ਤਰ੍ਹਾਂ ਜਿਹੜੇ ਪਬਲਿਕ ਰੈਕਰਡਸ ਆ ਉਹਨਾਂ ਦੀ ਰਿਕੁਐਸਟ ਕਰ ਸਕਦੇ ਹੈਗੇ ਆ। ਇਹ ਕੈਲੀਫੋਰਨੀਆ ਲੈਜਿਸਲੇਚਰ ਦੇ ਥਰੂ ਮੂਵ ਹੋਇਆ ਤੇ ਕਹਿੰਦੇ ਅਸੈਂਬਲੀ ਬਿੱਲ 1821 ਇੰਟਰੋਡਿਊਸ ਕੀਤਾ ਗਿਆ ਸੀ ਅਸੈਂਬਲੀ ਮੈਂਬਰ ਬਲਾਂਕਾ ਪਚੀਕੋ ਦੇ ਵੱਲੋਂ। ਤੇ ਇਹਦੇ ਵਿੱਚ ਉਹਨੂੰ ਕਿਹਾ ਵੀ ਬਹੁਤ ਸਾਰੇ ਲੋਕਾਂ ਨੂੰ ਜਾਂ ਲੋਕਲ ਏਜੰਸੀਜ਼ ਨੂੰ ਕਾਫੀ ਹਾਰਡ ਟਾਈਮ ਹੁੰਦਾ ਸੀ ਜਦੋਂ ਉਹ ਪਬਲਿਕ ਰੈਕਰਡਸ ਦੀ ਰਿਕੁਐਸਟ ਕਰਦੀ ਸੀ, ਸਪੈਸ਼ਲੀ ਜਿਹੜੇ ਕੋਈ ਕਮਰਸ਼ੀਅਲ ਯੂਜ਼ ਲਈ ਵਰਤਣਾ ਚਾਹੁੰਦੇ ਸੀ। ਸੋ ਉਹ ਖਾਸ ਕਰਕੇ ਜਿਹੜੇ ਜਰਨਲਿਸਟ ਜਾਂ ਹੋਰ ਨਿਊਜ਼ਪੇਪਰਸ ਵਾਲੇ ਜਿਹੜੇ ਆ ਉਹ ਇਸ ਨੂੰ ਵਰਤਣਾ ਚਾਹੁੰਦੇ ਸੀ। ਕ੍ਰਿਟਿਕਸ ਇਹਨੂੰ ਆਰਗੂ ਕਰਦੇ ਸੀ ਵੀ ਇਹ ਹਾਰਡਰ ਬਹੁਤ ਆ, ਐਕਸਪੈਂਸਿਵ ਬਹੁਤ ਹੋਊਗਾ। ਟ੍ਰੇਸੀ ਰੋਜ਼ਨਬਰਗ ਐਗਜ਼ੀਕਿਊਟਿਵ ਡਾਇਰੈਕਟਰ ਓਕਲੈਂਡ ਪ੍ਰਾਈਵੇਸੀ ਦੇ ਉਹਨਾਂ ਨੇ ਇਹ ਕਿਹਾ ਵੀ ਜਿਹੜੀਆਂ ਆਰਗੇਨਾਈਜੇਸ਼ਨਸ ਆ ਬਹੁਤ ਸਾਰੀਆਂ ਉਹ ਪਬਲਿਕ ਰੈਕਰਡ ਦੇ ਉੱਤੇ ਡਿਪੈਂਡ ਕਰਦੀਆਂ ਆ, ਜਿਨ੍ਹਾਂ ਦੇ ਉੱਤੇ ਇਹਦਾ ਜਿਹੜਾ ਅਸਰ ਪਊਗਾ। ਸੋ ਇਹਦੇ ਵਿੱਚ ਕੋਰਟ ਦੀ ਇੰਟਰਵੈਂਸ਼ਨ ਵੀ ਹੋਊਗੀ ਜੇ ਉਹਨਾਂ ਦੇ ਵਿੱਚ ਇਹ ਦੇਖਿਆ ਗਿਆ ਵੀ ਕੋਈ ਜਿਹੜਾ ਇੰਟੈਂਟ ਉਹਦਾ ਦਾ ਜਿਹੜਾ ਸੀ ਮਲੀਸ਼ੀਅਸ ਇੰਟੈਂਟ ਸੀਗਾ ਇਸ ਰਿਕੁਐਸਟ ਕਰਨ ਦੇ ਲਈ। ਡੇਵਿਡ ਸਨਾਈਡਰ ਐਗਜ਼ੀਕਿਊਟਿਵ ਡਾਇਰੈਕਟਰ ਹੈਗੇ ਫਸਟ ਅਮੈਂਡਮੈਂਟ ਕੋਲੀਸ਼ਨ ਦੇ, ਉਹਨਾਂ ਨੇ ਇਹ ਕਿਹਾ ਆ ਵੀ ਇਹ ਪ੍ਰੋਵੀਜ਼ਨ ਵੀ ਕੰਸਰਨ ਨੂੰ ਅਰੇਜ਼ ਕਰਦਾ ਹੈਗਾ ਆ। ਇਹਦੇ ਵਿੱਚ ਗਵਰਨਮੈਂਟ ਜਿਹੜੀ ਆ ਉਹ ਪੈਸੇ ਵੀ ਚਾਰਜ ਕਰ ਸਕਦੀ ਹੈਗੀ $22 ਤੋਂ ਲੈ ਕੇ $60 ਤੱਕ ਜਿਹੜੇ ਡਾਕੂਮੈਂਟਸ ਆ ਉਹਨਾਂ ਨੂੰ ਪ੍ਰੋਡਿਊਸ ਕਰਨ ਦੇ ਲਈ। ਹਰਜੋਤ ਸਿੰਘ ਜੀ, ਇੱਕ 12 ਸਾਲ ਦਾ ਮੁੰਡਾ ਉਸ ਦੀ ਮੌਤ ਹੋ ਗਈ ਕੈਲੀਫੋਰਨੀਆ ਸਿਟੀ, ਇਹ ਸ਼ਹਿਰ ਦਾ ਨਾਂ ਹੈ, ਇਹ ਮੁਹਾਵੇ ਦੇ ਨਜ਼ਦੀਕ ਪੈਂਦਾ ਆ। ਫਰਨੈਂਡੋ ਟੋਰਸ ਮੋਰੀਨੋ ਕਹਿੰਦੇ ਵੀ ਲੇਕ ਦੇ ਵਿੱਚੋਂ ਇਸ ਨੂੰ ਕੱਢਣਾ ਪਿਆ ਜਦ ਇਸ ਦੇ ਪਿੱਛੇ ਕੁੱਤੇ ਜਿਹੜੇ ਆ ਉਹ ਪੈ ਗਏ। ਕਹਿੰਦੇ ਵੀ 2 ਅਨਲੀਸ਼ਡ ਡੌਗਸ ਉਹਨਾਂ ਦੇ ਦੁਆਰਾ ਗਰੁੱਪ ਆਫ ਚਿਲਡਰਨ ਜਿਹੜੇ ਉੱਥੇ ਬੱਚੇ ਸੀਗੇ ਉਹ ਕੁੱਤੇ ਉਹਨਾਂ ਨੂੰ ਪੈ ਗਏ। ਇਹ ਮੁੰਡਾ ਜਿਹੜਾ ਉਹ ਭੱਜਿਆ ਹੋਊਗਾ ਕਿਸੇ ਪਾਸੇ ਨੂੰ ਤੇ ਇਸ ਦੀ ਜਿਹੜੀ ਆ 12 ਸਾਲਾਂ ਦੇ ਮੁੰਡੇ ਦੀ ਮੌਤ ਹੋ ਗਈ ਆ। ਤੇ ਇੱਕ ਹੋਰ ਜਿਹੜਾ ਬੱਚਾ ਆ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਉਣਾ ਪਿਆ ਆ। ਕੈਲੀਫੋਰਨੀਆ ਸਿਟੀ ਦੀ ਮੇਅਰ ਮਾਰਕਵੇਟ ਹਾਕਿੰਸ ਨੇ ਦੱਸਿਆ ਵੀ ਪੁਲਿਸ ਉਸ ਸੀਨ ਦੇ ਉੱਤੇ ਪਹੁੰਚੀ ਜਦ 4 ਬੱਚੇ ਦੇ ਬਾਰੇ ਰਿਪੋਰਟ ਆਈ ਵੀ ਉਹਨਾਂ ਨੂੰ ਕੁੱਤਿਆਂ ਨੇ ਵੱਢ ਘੱਤਿਆ ਹੈਗਾ ਆ। 12 ਸਾਲਾਂ ਦਾ ਫਰਨੈਂਡੋ ਟੋਰਸ ਮੋਰੀਨੋ ਉਸ ਨੇ ਆਪਣੀ ਜਾਨ ਬਚਾਉਣ ਖਾਤਰ ਲਾਗੇ ਜਿਹੜੀ ਲੇਕ ਸੀਗੀ ਉਸ ਦੇ ਵਿੱਚ ਛਾਲ ਮਾਰ ਦਿੱਤੀ। ਇਹ ਕੁੱਤੇ ਜਦ ਉਸ ਦੇ ਪਿੱਛੇ ਪਏ ਸੀਗੇ ਤੇ ਬਾਅਦ ਦੇ ਵਿੱਚ ਉਸ ਵਿੱਚ ਕਹਿੰਦੇ ਆ ਵੀ ਉਹ ਡੁੱਬ ਕੇ ਵਿਚਾਰਾ ਮਰ ਗਿਆ ਆ। ਦੂਜੇ ਬੱਚੇ ਦੇ ਵੀ ਕਹਿੰਦੇ ਵੀ ਬਹੁਤ ਜ਼ਿਆਦਾ ਸੀਰੀਅਸਲੀ ਉਹ ਸਫਰ ਕੀਤਾ, ਉਸ ਨੂੰ ਵੀ ਬਹੁਤ ਜ਼ਿਆਦਾ ਉਹਨਾਂ ਨੇ ਵੱਢਿਆ। ਆਲਦੋ ਉਹ ਨੌਨ ਲਾਈਫ ਥ੍ਰੈਟਨਿੰਗ ਆ, ਉਸ ਦਾ ਬਚਾਅ ਜਿਹੜਾ ਹੋ ਜਾਊਗਾ, ਪਰ ਜਿਹੜੇ ਡੌਗ ਬਾਈਟ ਵੂਨਸ ਤੇ ਉਹ ਆ ਉਸ ਦੇ ਹੋਏ ਆ। 2 ਹੋਰ ਬੱਚੇ ਆ ਉਹ ਬਚ ਗਏ, ਉਹਨਾਂ ਨੂੰ ਮੈਡੀਕਲ ਟ੍ਰੀਟਮੈਂਟ ਦੀ ਜ਼ਰੂਰਤ ਤਾਂ ਨਹੀਂ ਪਈ, ਪਰ ਕਹਿੰਦੇ ਆ ਵੀ ਉਹ ਬਹੁਤ ਜ਼ਿਆਦਾ ਟਰੌਮੇ ਦੇ ਵਿੱਚ ਇਸ ਦੇ ਵਿੱਚ ਡਰ ਦੇ ਵਿੱਚ ਚਲੇ ਗਏ। ਅਥਾਰਟੀਜ਼ ਨੇ ਦੱਸਿਆ ਵੀ 2 ਮਿਕਸ ਬਰੀਡ ਕੁੱਤੇ ਸੀਗੇ ਜਿਹੜੇ ਕਿ ਆਫ ਲੀਸ਼ ਸੀਗੇ। ਉਹਨਾਂ ਦਾ ਜਿਹੜਾ ਓਨਰ ਆ ਉਹਨਾਂ ਦੀ ਪ੍ਰੈਜ਼ੈਂਸ ਦੇ ਵਿੱਚ ਹੀ ਸੀਗਾ ਤੇ ਅਚਾਨਕ ਇਹਨਾਂ ਕੁੱਤਿਆਂ ਨੇ ਇਹਨਾਂ ਬੱਚਿਆਂ ਦੇ ਉੱਤੇ ਅਟੈਕ ਜਿਹੜਾ ਉਹ ਕਰ ਦਿੱਤਾ। ਸੋ ਫਾਰ ਕਿਸੇ ਦੀ ਅਜੇ ਤੱਕ ਕਿਸੇ ਨੂੰ ਹਿਰਾਸਤ ਦੇ ਵਿੱਚ ਨਹੀਂ ਲਿਆ ਗਿਆ, ਪਰ ਇਹ ਬੜੀ ਮੰਦਭਾਗੀ ਘਟਨਾ ਜਿਹੜੀ ਉਹ ਵਾਪਰੀ ਆ। 4 ਖੇਡ ਰਹੇ ਬੱਚਿਆਂ ਦੇ ਪਿੱਛੇ 2 ਕੁੱਤੇ ਐਸੇ ਪਏ ਵੀ ਇੱਕ ਬੱਚੇ ਦੀ ਜਾਨ ਚਲੇ ਗਈ। ਕੈਲੀਫੋਰਨੀਆ ਦੇ ਫ੍ਰਿਜਨੋ ਸ਼ਹਿਰ ਦੇ ਵਿੱਚ 18 ਲੋਕਾਂ ਨੂੰ DUI ਦੀਆਂ ਜਿਹੜੀਆਂ ਟਿਕਟਾਂ ਆ ਉਹ ਦਿੱਤੀਆਂ ਗਈਆਂ ਹੈਗੀਆਂ। ਪੁਲਿਸ ਨੇ ਇਹ ਕਿਹਾ ਵੀ ਇਹ ਅਰੈਸਟ ਉਦੋਂ ਜਿਹੜੇ ਕੀਤੇ ਗਏ ਆ ਜਦੋਂ DUI ਇਨਫੋਰਸਮੈਂਟ ਆਪਰੇਸ਼ਨ ਜੋ ਟੂ ਇੰਪਰੂਵ ਫ੍ਰਿਜਨੋ ਰੋਡਵੇ ਸੇਫਟੀ ਇਨ ਫ੍ਰਿਜਨੋ ਇਹ ਚੱਲਿਆ ਸੀ। ਤੇ ਇਸ ਦੇ ਵਿੱਚ ਫਸਟ ਟਾਈਮ DUI ਕਨਵਿਕਸ਼ਨ ਜਿਹੜੀ ਹੁੰਦੀ ਆ ਉਹਦੇ ਨਾਲ $13,500 ਤੱਕ ਦਾ ਜਿਹੜਾ ਫਾਈਨ ਆ ਉਹ ਹੋ ਸਕਦਾ ਹੈਗਾ ਤੇ ਇਹ ਤੋਂ ਬਿਨਾਂ ਡਰਾਈਵਰ ਤੁਹਾਡਾ ਸਸਪੈਂਡ ਹੋਊਗਾ ਡਰਾਈਵਿੰਗ ਲਾਇਸੈਂਸ ਤੇ ਫਿਰ ਕਈਆਂ ਨੂੰ ਵਲੰਟੀਅਰ ਵਰਕ ਜਿਹੜਾ ਬਹੁਤ ਕਰਨਾ ਪੈਂਦਾ ਹੈਗਾ। ਫ੍ਰਿਜਨੋ ਪੁਲਿਸ ਨੇ ਇਹ ਕਿਹਾ ਵੀ DUI ਇਨਫੋਰਸਮੈਂਟ ਆਪਰੇਸ਼ਨ ਇਹ ਜੂਨ 27 ਨੂੰ ਵੀ ਪਲਾਨ ਕੀਤਾ ਜਾ ਰਿਹਾ ਹੈਗਾ। ਸੋ 27 ਤਰੀਕ ਨੂੰ ਫਿਰ ਇੱਕ ਵਾਰੀ ਜਿਹੜੇ ਆ DUI ਚੈੱਕ ਪੁਆਇੰਟ ਸੈਟਅਪ ਕੀਤੇ ਜਾਊਗੇ ਫ੍ਰਿਜਨੋ ਦੇ ਵਿੱਚ ਤੇ ਐਡੀਸ਼ਨਲ ਕਹਿੰਦੇ DUI ਪੈਟਰੋਲਸ ਵੀ ਕੀਤੀਆਂ ਜਾਣਗੀਆਂ ਤੇ ਉਸ ਤੋਂ ਬਾਅਦ ਥਰੂ ਆਊਟ ਦਾ ਈਅਰ ਜਿਹੜੇ ਚੈੱਕ ਪੁਆਇੰਟ ਕੀਤੇ ਜਾਊਗੇ। ਇਸ ਪ੍ਰੋਗਰਾਮ ਨੂੰ ਜਿਹੜਾ ਫੰਡ ਕੀਤਾ ਗਿਆ ਗ੍ਰਾਂਟ ਦੇ ਕੇ ਕੈਲੀਫੋਰਨੀਆ ਆਫਿਸ ਆਫ ਟ੍ਰੈਫਿਕ ਸੇਫਟੀ ਤੇ ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਵੱਲੋਂ।
ਲਾਸ ਐਂਜਲਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਦਾ ਜਿਹੜਾ ਸੁਪਰੀਡੈਂਡੈਂਟ ਆ ਉਸ ਨੇ ਅਸਤੀਫਾ ਦੇ ਦਿੱਤਾ ਆ। FBI ਦੀ ਇਨਵੈਸਟੀਗੇਸ਼ਨ ਇਸ ਦੇ ਉਲਟ ਚੱਲ ਰਹੀ ਸੀ। 27 ਫਰਵਰੀ ਨੂੰ ਇਸ ਸਾਲ ਜਿਹੜੀ ਆ FBI ਨੇ ਰੇਡ ਮਾਰੀ ਸੀ ਇਸ ਦੇ ਘਰੇ। ਉਸ ਤੋਂ 2 ਦਿਨਾਂ ਬਾਅਦ ਕਰਵੈਲੋ ਜਿਹੜਾ ਲਾਸ ਐਂਜਲਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਦਾ ਸੁਪਰੀਡੈਂਡੈਂਟ ਆ ਉਸ ਨੇ ਅਸਤੀਫਾ ਉਹ ਲੀਵ ਦੇ ਉੱਤੇ ਜਿਹੜਾ ਉਹ ਚਲਾ ਗਿਆ ਸੀਗਾ। ਕਹਿੰਦੇ ਵੀ ਡਿਸਟ੍ਰਿਕਟ ਦੇ ਕਿਸ ਤਰੀਕੇ ਦੇ ਨਾਲ ਕੰਟਰੈਕਟ ਦਿੱਤੇ ਆ ਜਾਂ ਕੀਤੇ ਆ ਉਹਦੇ ਬਾਬਤ ਇਹ ਜਿਹੜੀ ਫੈਡਰਲ ਇਨਵੈਸਟੀਗੇਸ਼ਨ ਚੱਲ ਰਹੀ ਆ। ਅਜੇ ਤੱਕ ਕਰਵੈਲੋ ਦੇ ਉਲਟ ਕਿਸੇ ਤਰੀਕੇ ਦਾ ਕੋਈ ਚਾਰਜ ਜਿਹੜੇ ਉਹ ਫਾਈਲ ਨਹੀਂ ਹੋਏ। ਉਹ ਕਹਿੰਦਾ ਵੀ ਮੈਂ ਸਭ ਕੁਝ ਠੀਕ ਕੀਤਾ ਆ। ਇਨਵੈਸਟੀਗੇਸ਼ਨ ਜੁੜੀ ਹੋਈ ਆ 2024 ਦੀ ਇੱਕ ਡੀਲ ਕਰਵੈਲੋ ਨੇ ਜਿਹੜੀ ਉਹ ਲਿਆਂਦੀ ਸੀ ਐਜੂਕੇਸ਼ਨਲ ਟੈਕਨੋਲੋਜੀ ਕੰਪਨੀ ਆਲ ਹੇਅਰ ਜਿਹੜੀ ਉਹ ਕਰਕੇ ਇੱਕ AI ਚੈਟਬੋਟ ਸੀ ਜਿਸ ਦਾ ਨਾਮ ਐਡ ਕਰਕੇ ਰੱਖਿਆ ਸੀ। 3 ਮਹੀਨਿਆਂ ਬਾਅਦ ਹੀ ਜਦ ਇਹ ਕੰਟਰੈਕਟ ਇਸ ਕੰਪਨੀ ਨੂੰ ਮਿਲਿਆ ਇਹ ਬੈਂਕਰਪਟ ਕੰਪਨੀ ਜਿਹੜੀ ਉਹ ਹੋ ਗਈ। ਬਾਅਦ ਦੇ ਵਿੱਚ ਪਤਾ ਲੱਗਾ ਵੀ ਕੰਪਨੀ ਦਾ ਜਿਹੜਾ ਆਲ ਹੇਅਰ ਕੰਪਨੀ ਸੀ ਉਸ ਦਾ ਜਿਹੜਾ ਫਾਊਂਡਰ ਆ ਉਸ ਦੇ ਉੱਤੇ ਚਾਰਜ ਲਾਏ ਗਏ ਫਰਾਡ ਦੇ। FBI ਨੇ ਫਲੋਰੀਡਾ ਦੀ ਜਿਹੜੀ ਪ੍ਰਾਪਰਟੀ ਇਸ ਕੰਪਨੀ ਦੇ ਇੱਕ EMPLOYEE ਆ ਉਹਦੀ ਵੀ ਰੇਡ ਉਸ ਦੇ ਉੱਤੇ ਜਿਹੜੀ ਉਹ ਮਾਰੀ ਸੀਗੀ। ਸੋ ਇਸ ਟਾਈਮ ਅਜੇ ਤੱਕ ਵੀ ਜਿਹੜਾ ਸੁਪਰੀਡੈਂਡੈਂਟ ਅਲਬਰਟੋ ਕਰਵੈਲੋ ਆ ਉਹ ਇਹ ਕਹਿ ਰਿਹਾ ਵੀ ਮੈਂ ਕੁਝ ਗਲਤ ਨਹੀਂ ਕੀਤਾ, ਪਰ ਅੱਜ ਫਾਈਨਲੀ ਕਹਿੰਦੇ ਵੀ ਉਹ ਹੁਣ ਅਸਤੀਫਾ ਦੇ ਚੁੱਕਾ ਆ। ਇਸ ਮੌਕੇ ਐਕਟਿੰਗ ਸੁਪਰੀਡੈਂਡੈਂਟ ਐਂਡਰਸ ਚੇਟ ਉਹ ਕਹਿੰਦੇ ਇਹਨਾਂ ਦੀ ਭੂਮਿਕਾ ਦੇ ਵਿੱਚ ਹੋਣਗੇ ਜਿੰਨੀ ਦੇਰ ਤੱਕ ਇਹ ਜਿਹੜੀ ਸੀਟ ਆ ਪਰਮਾਨੈਂਟਲੀ ਫਿਲ ਨਹੀਂ ਕੀਤੀ ਜਿਹੜੀ ਉਹ ਜਾ ਸਕਦੀ। ਸੋ ਜਿਹੜਾ ਡਿਸਟ੍ਰਿਕਟ ਬੋਰਡ ਆਫ ਐਜੂਕੇਸ਼ਨ ਆ ਉਹਨਾਂ ਨੇ ਬਾਅਦ ਦੇ ਵਿੱਚ ਇਸ ਦੇ ਉੱਤੇ ਪਾਈ ਗਈ ਰੇਡ ਤੋਂ ਬਾਅਦ ਚ FBI ਦੀ ਰੇਡ ਤੋਂ ਬਾਅਦ ਚ ਸਰਬਸੰਮਤੀ ਦੇ ਨਾਲ ਫੈਸਲਾ ਲਿਆ ਸੀਗਾ ਵੀ ਇਹਨੂੰ ਭਾਈ ਛੁੱਟੀ ਦੇ ਉੱਤੇ ਆਪਾਂ ਘੱਲਦੇ ਹਾਂ ਵੀ ਜਿੰਨੀ ਦੇਰ ਤੱਕ ਇਨਵੈਸਟੀਗੇਸ਼ਨ ਪੂਰੀ ਜਿਹੜੀ ਉਹ ਨਹੀਂ ਹੋ ਜਾਂਦੀ। ਪਰ ਇਵੈਂਚੁਅਲੀ ਅੱਜ ਉਸਨੇ ਰਿਜ਼ਾਈਨ ਕਰ ਦਿੱਤਾ ਆ। ਅਗਲੀ ਖਬਰ ਵਿੱਚ ਬਣ ਚਲੀਏ ਤੇ ਕੈਲੀਫੋਰਨੀਆ ਦੇ ਡਰਾਈਵਰਸ ਨੇ ਕੁਝ ਗੈਸ ਸਟੇਸ਼ਨਸ ਨੂੰ ਸੂ ਕੀਤਾ ਹੈ ਵੀ ਉਹ AI ਯੂਜ਼ ਕਰਕੇ ਆਪਣੀਆਂ ਕੀਮਤਾਂ ਨੂੰ ਵਧਾ ਰਹੇ ਸੀ। ਜਿਹਦੇ ਵਿੱਚ BP 7-Eleven ਇਹ ਜਿਹੜੀਆਂ ਕੰਪਨੀਆਂ ਆ ਕਹਿੰਦੇ ਵੀ ਇਹ ਆਪਣੀਆਂ ਜੇਬਾਂ ਦੇ ਵਿੱਚ ਹੋਰ ਪੈਸੇ ਬਣਾਉਣ ਦੇ ਲਈ ਕੰਜ਼ਿਊਮਰਸ ਦੀ ਜਿਹੜੀ ਲੁੱਟਮਾਰ ਕਰ ਰਹੀ ਸੀ। ਗੈਸ ਸਟੇਸ਼ਨ ਆਪਰੇਟਰਸ ਜਿਨ੍ਹਾਂ ਦੇ ਵਿੱਚ BP, ਸਰਕਲ ਕੇ, ਮੈਰਾਥਨ, 7-Eleven, ਵਾਲਮਾਰਟ ਤੇ ਅਲਵਰਸਨਸ ਇਹ ਸਾਰੀਆਂ ਕੰਪਨੀਆਂ ਸੂ ਹੋਈਆਂ ਆ ਕੈਲੀਫੋਰਨੀਆ ਡਰਾਈਵਰਸ ਵੱਲੋਂ, ਜਿਹਦੇ ਵਿੱਚ ਅਕਿਊਜ਼ ਕੀਤਾ ਗਿਆ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਯੂਜ਼ ਕਰਕੇ ਆਪਣੀਆਂ ਕੀਮਤਾਂ ਪੰਪ ਦੇ ਉੱਤੇ ਵਧਾ ਰਹੇ ਸੀ। ਇਹ ਕਲਾਸ ਐਕਸ਼ਨ ਲਾਸੂਟ ਫਾਈਲ ਕੀਤਾ ਗਿਆ ਹੈ। ਇਹਦੇ ਵਿੱਚ ਕੈਲੀਫੋਰਨੀਆ ਦੇ ਮੇਨ ਐਂਟੀ ਟਰਸਟ ਲਾ ਤੇ ਕਾਰਟਰਾਈਟ ਐਕਟ ਦੇ ਤਹਿਤ ਜੋ ਇਹਨਾਂ ਨੂੰ ਸੂ ਕੀਤਾ ਗਿਆ। ਕਹਿੰਦੇ ਵੀ AI ਬੇਸਡ ਟੂਲਸ ਯੂਜ਼ ਕੀਤੇ ਸੀ ਜਿਹੜੇ ਉਹਨਾਂ ਦੇ ਕੰਪੀਟਿੰਗ ਗੈਸ ਸਟੇਸ਼ਨ ਆ। ਜਿੱਦਾਂ ਇੱਕ ਗੈਸ ਸਟੇਸ਼ਨ ਉਹਦੇ ਆਲੇ ਦੁਆਲੇ ਹੋਰ ਕੋਈ 2-4 ਬਲਾਕ 'ਚ 5-10 ਜਿਹੜੇ ਗੈਸ ਸਟੇਸ਼ਨ ਆ ਉਹ AI ਦੇ ਨਾਲ ਯੂਜ਼ ਕਰਕੇ ਵੀ ਕਿਹੜੇ ਗੈਸ ਸਟੇਸ਼ਨ ਦੇ ਕਿੰਨੀ ਪ੍ਰਾਈਸ ਹੈਗੀ ਆ ਉਸ ਹਿਸਾਬ ਦੇ ਨਾਲ ਇਹ ਇੱਕ ਦੂਜੇ ਦੇ ਉੱਪਰ ਜਿਹੜੀਆਂ ਪ੍ਰਾਈਸਾਂ ਆ ਵਧਾ ਰਹੇ ਸੀਗੇ। ਇਹ ਲਾਸੂਟ ਦੇ ਵਿੱਚ ਜਿਹੜਾ ਸੈਕਰਾਮੈਂਟੋ ਫੈਡਰਲ ਕੋਰਟ ਦੇ ਵਿੱਚ ਕੀਤਾ ਗਿਆ ਆ। ਕਹਿੰਦੇ ਵੀ ਇਸ ਨੇ ਅਸੈਂਬਲੀ ਬਿੱਲ ਜਿਹੜਾ 325 ਉਸ ਨੂੰ ਵਾਇਲੇਟ ਕੀਤਾ ਆ। ਇਹ ਕੈਲੀਫੋਰਨੀਆ ਦਾ ਉਹ ਲਾ ਆ ਜਿਹੜਾ 1 ਜਨਵਰੀ ਨੂੰ ਲਾਗੂ ਹੋਇਆ ਸੀ, ਜਿਹਦੇ ਵਿੱਚ ਅਲੋਗਰਿਥਮ ਜਿਹੜੀਆਂ ਪ੍ਰਾਈਸ ਫਿਕਸਿੰਗ ਆ ਉਹ ਕ੍ਰੈਕਡਾਊਨ ਕਰਨ ਦੀ ਜਿਹੜੀ ਗੱਲ ਕਹੀ ਗਈ ਸੀ ਇਸ ਬਿੱਲ ਦੇ ਤਹਿਤ। ਡਰਾਈਵਰਸ ਨੇ ਕਿਹਾ ਵੀ ਜਿਹੜੀਆਂ ਗੈਸ ਪ੍ਰਾਈਸਿਸ ਆ ਘੱਟੋ ਘੱਟ 30 ਸੈਂਟ ਪਰ ਗੈਲਨ ਜਿਹੜੀਆਂ ਆ ਉਹ ਵਧਾਈਆਂ ਗਈਆਂ ਇਸ AI ਟੂਲ ਨੂੰ ਯੂਜ਼ ਕਰਕੇ। ਤੇ ਕਹਿੰਦੇ ਵੀ ਇਹ ਕੈਲੀਬਰੇਟ ਨਾਮ ਦੀ ਇੱਕ ਕੰਪਨੀ ਆ ਉਸ ਤੋਂ ਇਹ ਜਿਹੜਾ ਉਸ ਨੂੰ ਯੂਜ਼ ਕਰਕੇ ਸਾਰਾ ਕੁਝ ਕੀਤਾ ਗਿਆ। ਕੈਲੀਫੋਰਨੀਆ ਦੇ ਡਰਾਈਵਰਸ 134 ਮਿਲੀਅਨ ਪਰ ਈਅਰ ਜਿਹੜੇ ਡਾਲਰ ਆ ਉਹ ਯੂਜ਼ ਕਰਦੇ ਹੈਗੇ ਆ ਗੈਸ ਖਰੀਦਣ ਦੇ ਲਈ। ਸੋ ਦੇਖ ਲਓ ਵੀ ਕਿੰਨੇ ਜ਼ਿਆਦਾ ਜਿਹੜੇ ਪੈਸੇ ਆ ਗੈਸ ਦੇ ਉੱਤੇ ਖਰਚੇ ਜਾਂਦੇ ਆ। 1700 ਦੇ ਕਰੀਬ ਜਿਹੜੇ ਗੈਸ ਸਟੇਸ਼ਨਸ ਆ ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਆਪਰੇਟ ਹੁੰਦੇ ਹੈਗੇ ਆ। ਸੋ ਕੈਲੀਬਰੇਟ ਵੀ ਕੰਪਨੀ ਨੂੰ ਵੀ ਡਿਫੈਂਡੈਂਟ ਇਹਦੇ ਵਿੱਚ ਬਣਾਇਆ ਗਿਆ ਹੈਗਾ ਆ। ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਜੋ ਗੈਸ ਦੀ ਪ੍ਰਾਈਸ ਆ $5.58 ਪਰ ਗੈਲਨ ਦੇ ਹਿਸਾਬ ਦੇ ਨਾਲ ਹੈਗੀ ਆ, ਜਦ ਕਿ ਨੈਸ਼ਨਲ ਐਵਰੇਜ $3.93 ਦੇ ਲਾਗੇ ਛਾਗੇ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਹਾਊਸਿੰਗ ਦੇ ਨਾਲ ਜੁੜਿਆ ਹੋਇਆ $11 ਬਿਲੀਅਨ ਦੇ ਹਾਊਸਿੰਗ ਬੌਂਡ
ਕਹਿੰਦੇ ਵੀ ਉਹ ਨਵੰਬਰ ਦੇ ਬੈਲਟ ਦੇ ਵਿੱਚ ਤੁਹਾਨੂੰ ਨਜ਼ਰ ਆਵੇਗਾ। ਅੱਜ ਕਹਿੰਦੇ ਲੈਜਿਸਲੇਚਰ ਤੇ ਗਵਰਨਰ ਦੇ ਦਰਮਿਆਨ ਸਮਝੌਤਾ ਜਿਹੜਾ ਉਹ ਹੋ ਗਿਆ। ਸੈਨੇਟ ਬਿੱਲ 417 ਵੈਟਰਨਸ ਐਂਡ ਅਫੋਰਡੇਬਲ ਹਾਊਸਿੰਗ ਬੌਂਡ ਐਕਟ ਆਫ 2026, ਇਸ ਦੇ ਵਿੱਚ $11.25 ਬਿਲੀਅਨ ਹਾਊਸਿੰਗ ਬੌਂਡ ਦੇ ਜਿਹੜੇ ਆ ਉਹਨਾਂ ਨੂੰ ਅਪਰੂਵ ਕਰਨ ਦੇ ਲਈ ਵੋਟਰਸ ਦੇ ਕੋਲ ਜਾਣਗੇ। ਆਪਸ ਦੇ ਵਿੱਚ ਸਮਝੌਤਾ ਕਰਨ ਤੋਂ ਬਾਅਦ ਚ ਕਹਿੰਦੇ ਵੀ ਇਹ ਲੈਜਿਸਲੇਚਰ ਦੇ ਵਿੱਚ ਪਾਸ ਹੋ ਜਾਊਗਾ ਬਿੱਲ। ਗਵਰਨਰ ਦੇ ਡੈਸਕ ਕੋ ਜੇ ਉਹ ਜਾਊਗਾ ਤੇ ਉਹ ਸਾਈਨ ਜੇ ਉਹ ਕਰ ਦਿੰਦੇ ਆ ਤੇ ਫਿਰ ਇਹ ਬੈਲਟ ਦੇ ਉੱਤੇ ਆ ਸਕਦਾ ਆ। ਇਹ ਫੰਡਿੰਗ ਜਿਹੜੀ ਇਸ ਦੀ $10 ਬਿਲੀਅਨ ਕਹਿੰਦੇ ਜਰਨਲ ਓਬਲੀਗੇਸ਼ਨ ਬੌਂਡ ਹੋਣਗੇ। ਫਾਈਨੈਂਸ ਕੀਤੇ ਜਾਊਗੀ ਇਸ ਦੇ ਵਿੱਚ ਕੰਸਟਰਕਸ਼ਨ ਤੇ ਰੀਹੈਬਿਲਿਟੇਸ਼ਨ ਅਫੋਰਡੇਬਲ ਹਾਊਸਿੰਗ ਦੇ ਲਈ ਵਿਸ਼ੇਸ਼ ਤੌਰ ਦੇ ਉੱਤੇ $10 ਬਿਲੀਅਨ ਲੋਅਰ ਇਨਕਮ ਕੈਲੀਫੋਰਨੀਅਨਸ ਦੇ ਲਈ। ਤੇ ਇਸ ਤੋਂ ਇਲਾਵਾ $1.25 ਬਿਲੀਅਨ ਰੱਖਿਆ ਜਾਊਗਾ ਰੈਵਨਿਊ ਬੌਂਡਸ ਦਾ ਕੈਲ ਵੈਟ ਹੋਮ ਪ੍ਰੋਗਰਾਮ ਦੇ ਲਈ, ਜਿਸ ਵਿੱਚ ਮਿਲਟਰੀ ਅਤੇ ਫੈਮਲੀਜ਼ ਜਿਹੜੇ ਉਹ ਘਰ ਖਰੀਦ ਸਕਣ ਉਸ ਦੇ ਲਈ ਆ। ਸੋ ਕਹਿੰਦੇ ਵੀ ਇਹ ਜਿਹੜਾ ਸੈਲਫ ਸਸਟੇਨਿੰਗ ਪੋਰਸ਼ਨ ਹੋਊਗਾ ਤੇ ਇਹ ਮਾਰਗੇਜ ਪੇਮੈਂਟਸ ਦੇ ਨਾਲ ਇਸ ਦੀ ਰੀਪੇਮੈਂਟ ਹੋਊਗੀ। ਟੈਕਸ ਪੇਅਰ ਫੰਡ ਇਸ ਦੇ ਵਿੱਚ ਨਹੀਂ ਲੱਗਣਗੇ। ਜਿਹੜੇ ਇਸ ਹੱਕ ਦੇ ਵਿੱਚ ਆ ਵੀ ਇਹ ਜਿਹੜੇ ਬੌਂਡ ਤੁਸੀਂ ਇਸ਼ੂ ਕਰਕੇ ਜਿਹੜੀ ਹਾਊਸਿੰਗ ਸ਼ਾਰਟੇਜ ਆ ਉਸ ਨੂੰ ਘਟਾਇਆ ਜਾਵੇ। ਉਹ ਕਹਿੰਦੇ ਵੀ ਇਸ ਮੌਕੇ ਕੱਲੇ ਕੈਲੀਫੋਰਨੀਆ ਦੇ ਵਿੱਚ 12 ਲੱਖ ਘਰਾਂ ਦੀ ਜਿਹੜੀ ਉਹ ਘਾਟ ਆ, 1.2 ਮਿਲੀਅਨ ਯੂਨਿਟਸ ਦੀ ਜਿਹੜੀ ਸ਼ਾਰਟੇਜ ਜਿਹੜੀ ਉਹ ਚੱਲ ਰਹੀ ਆ। ਤੇ ਸਿਰਫ 17% ਜਿਹੜੇ ਹਾਊਸ ਹੋਲਡ ਨੇ ਮੀਡੀਅਨ ਪ੍ਰਾਈਸ ਘਰ ਜਿਹੜਾ ਉਹ ਖਰੀਦਣ ਦੇ ਕਾਬਲ ਨੇ ਕੈਲੀਫੋਰਨੀਆ ਦੇ ਵਿੱਚ। ਸੋ ਇਹ ਜੇ ਬਿੱਲ ਪਾਸ ਹੋ ਕੇ ਜੇ ਵੋਟਰਸ ਅਪਰੂਵ ਕਰਦੇ ਆ ਤਾਂ ਕਹਿੰਦੇ ਵੀ ਅਫੋਰਡੇਬਲ ਹਾਊਸਿੰਗ ਦੀ ਇਸ ਦੇ ਵਿੱਚ ਮਦਦ ਹੋਊਗੀ। ਜਿੱਦਾਂ ਆਪਾਂ ਪ੍ਰੋਗਰਾਮ ਦੇ ਸ਼ੁਰੂਆਤੀ ਹਿੱਸੇ 'ਚ ਵੀ ਦੱਸਿਆ ਵੀ ਜਿਹੜਾ 21st ਸੈਂਚੁਰੀ ਰੋਡ ਟੂ ਹਾਊਸਿੰਗ ਐਕਟ ਜਿਹੜਾ ਆ ਉਸ ਨੂੰ ਸੈਨੇਟ ਨੇ ਪਾਸ ਕੀਤਾ ਆ। ਸੋ ਮਲਟੀਪਲ ਹਾਊਸਿੰਗ ਦੇ ਨਾਲ ਜੁੜੇ ਹੋਏ, ਅਫੋਰਡੇਬਲ ਹਾਊਸਿੰਗ ਦੇ ਨਾਲ ਜੁੜੇ ਹੋਏ ਜਿਹੜੇ ਬਿੱਲ ਆ ਫੈਡਰਲ ਤੇ ਸਟੇਟ ਲੈਵਲ ਦੇ ਉੱਤੇ ਇਸ ਟਾਈਮ ਚੱਲ ਰਹੇ ਆ, ਜਿਨ੍ਹਾਂ ਦਾ ਇਵੈਂਚੁਅਲੀ ਹੋਪਫੁਲੀ ਅਮਰੀਕਨਸ ਦੇ ਨੂੰ ਲੋਕਾਂ ਨੂੰ ਇੱਥੇ ਰਹਿਣ ਵਾਲਿਆਂ ਨੂੰ ਜਿਹੜਾ ਉਹ ਫਾਇਦਾ ਹੋ ਸਕੇ। ਤੇ ਖਬਰਾਂ ਸਮਾਂ ਵੀ ਸਾਡਾ ਸਮਾਪਤੀ ਵਾਲਾ ਹੀ ਆ ਤੇ ਜਾਂਦੇ ਜਾਂਦੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਕੈਨੇਡਾ ਦੇ $1 ਤੇ 42 ਸੈਂਟ ਰਹੇ ਆ, ਪਾਕਿਸਤਾਨ ਦੇ $278 ਤੇ 19 ਪੈਸੇ ਤੇ ਇੰਡੀਆ ਦੇ $94 ਤੇ 69 ਪੈਸੇ। ਜੀ ਤੇ ਹਰਜੋਤ ਸਿੰਘ ਜੀ, ਇੱਕ ਹੋਰ ਖਬਰ ਜਿਹੜੀ NBC ਦੀ ਟੂਡੇ ਸ਼ੋ ਦੀ ਜਿਹੜੀ ਕੋ ਹੋਸਟ ਸਮੈਨਾ ਗੁਥਰੀ, ਜਿਸ ਦੀ ਮਾਂ ਨੈਂਸੀ ਗੁਥਰੀ, ਉਸ ਦੇ ਬਾਰੇ ਇਹ ਸੀਗਾ ਵੀ ਉਸ ਨੂੰ ਅਗਵਾ ਕਰ ਲਿਆ ਆ, ਰੈਂਸਮ ਨੋਟਸ ਆ ਰਹੇ ਆ। ਇਨਵੈਸਟੀਗੇਟਰਸ ਹੁਣ ਇਹ ਮੰਨ ਰਹੇ ਆ, CBS ਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਜਿਹੜੀਆਂ ਨਿਊਜ਼ ਏਜੰਸੀਜ਼ ਨੇ ਇਹ ਰਿਪੋਰਟ ਜਿਹੜੀ ਉਹ ਸ਼ਾਇਆ ਕੀਤੀ ਆ। ਉਹ ਕਹਿੰਦੇ ਵੀ ਇਨਵੈਸਟੀਗੇਟਰਸ ਮੰਨ ਰਹੇ ਆ ਵੀ ਅਬਡਕਟਰ ਦੇ ਕੋਲੋਂ ਇਹ ਜਿਹੜਾ ਰੈਂਸਮ ਨੋਟ ਆਇਆ ਸੀਗਾ ਤੇ ਜੋ ਇਹ ਕਹਿ ਰਿਹਾ ਆ ਵੀ ਸ਼ਾਇਦ ਨੈਂਸੀ ਗੁਥਰੀ ਦੀ ਮੌਤ ਹੋ ਗਈ ਹੋ ਸਕਦੀ ਆ। ਸੋ ਇਨਵੈਸਟੀਗੇਟਰਸ ਇਹ ਇਸ ਟਾਈਮ ਦੱਸ ਰਹੇ ਆ, ਕਹਿੰਦੇ ਵੀ ਇੱਕ ਨੋਟ ਉਹਨਾਂ ਨੂੰ ਮਿਲਿਆ ਜਿਸ ਦੇ ਵਿੱਚ ਇਹ ਉਹ ਦਾਅਵਾ ਕਰ ਰਹੇ ਆ ਵੀ ਜਿਹੜੀ ਨੈਂਸੀ ਗੁਥਰੀ ਆ ਉਸ ਦੀ ਮੌਤ ਹੋ ਗਈ ਆ, ਵੀ ਸ਼ੀ ਹੈਡ ਡਾਈਡ। ਸੋ ਇਹਦੇ ਬਾਰੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜ਼ਿਆਦਾ ਜਿਹੜਾ ਉਹ ਪਤਾ ਲੱਗੂਗਾ। ਕਹਿੰਦੇ ਵੀ ਜਿਹੜੇ ਨੋਟ ਆ, ਦੂਜਾ ਨੋਟ ਉਹਨਾਂ ਨੂੰ 6 ਫਰਵਰੀ ਨੂੰ ਮਿਲਿਆ ਸੀ। ਲੈਂਗੁਏਜ ਸਿਮਿਲਰ ਜੀ ਸੀ, ਸਟਾਈਲ ਤੇ ਲੈਂਗੁਏਜ ਸੇਮ ਸੀਗੀ, ਪਰ ਉਹਦੇ ਵਿੱਚ ਕੋਈ ਡਿਮਾਂਡ ਕਿਸੇ ਤਰੀਕੇ ਦੀ ਨਹੀਂ ਸੀ। ਤੇ ਜਿਹੜੀ ਸਮੈਨਾ ਗੁਥਰੀ ਆ ਤੇ ਉਹਦੇ ਜਿਹੜੇ ਨਾਲ ਭੈਣ ਭਾਈ ਆ, ਉਹਨਾਂ ਨੇ ਪਬਲਿਕਲੀ ਐਡਰੈਸ ਕੀਤਾ ਸੀਗਾ ਉਹਦੀ ਮਾਂ ਦੇ ਕਿਡਨੈਪਰਸ ਨੂੰ, ਅਗਵਾ ਕਰਨ ਵਾਲਿਆਂ ਨੂੰ, ਇੰਸਟਾਗ੍ਰਾਮ ਵੀਡੀਓ ਦੇ ਜ਼ਰੀਏ ਵੀ ਜੇ ਤੁਸੀਂ ਮੈਸੇਜ ਤੁਹਾਨੂੰ ਮਿਲ ਰਿਹਾ ਤੇ ਇਹਨੂੰ ਪਲੀਜ਼ ਛੱਡ ਦਿਓ, ਜੋ ਵੀ ਤੁਹਾਨੂੰ ਚਾਹੀਦਾ ਆ ਉਹ ਤੁਹਾਨੂੰ ਅਸੀਂ ਦੇਵਾਂਗੇ, ਵੀ ਵੀ ਵਿਲ ਪੇ। ਪਰ ਹੁਣ ਜਿਹੜੀ ਟਾਸਕ ਫੋਰਸ FBI ਤੇ ਪੀਮਾ ਕਾਉਂਟੀ ਦੇ ਡਿਟੈਕਟਿਵਸ ਨੇ ਉੱਥੇ ਬਣਾਈ ਸੀ, ਉਸ ਨੂੰ ਕਹਿੰਦੇ ਵੀ ਇੱਕ ਇਸ ਤਰੀਕੇ ਦਾ IP ਦੇ ਜ਼ਰੀਏ, ਇੰਟਰਨੈਟ ਦੇ ਜ਼ਰੀਏ ਜਿਹੜਾ ਨੋਟ ਮਿਲਿਆ ਆ ਵੀ 84 ਸਾਲਾ ਜਿਹੜੀ ਨੈਂਸੀ ਗੁਥਰੀ ਆ ਉਹ ਸ਼ਾਇਦ ਉਸ ਦੀ ਮੌਤ ਹੋ ਚੁੱਕੀ ਹੋਵੇ। ਤੇ ਜਾਂਦੇ ਜਾਂਦੇ ਹਰਜੋਤ ਸਿੰਘ ਜੀ, FIFA ਵਰਲਡ ਕੱਪ ਦੇ ਜਿਹੜੇ ਮੈਚਸ ਦੇ ਬਾਰੇ ਵੀ ਜਿਹੜੀਆਂ ਕੁਛ ਜਾਣਕਾਰੀਆਂ ਜੇ ਤੁਹਾਡੇ ਨਾਲ ਸਾਂਝੀਆਂ ਕਰਦੇ ਜਾਈਏ। ਅੱਜ ਜਿਹੜੇ ਹੋਏ ਮੈਚਸ ਦੇ ਵਿੱਚ ਜਿਹੜਾ ਅਰਜਨਟੀਨਾ ਆ ਉਹਨਾਂ ਨੇ ਇੱਕ ਵਾਰੀ ਫੇਰ ਆਸਾਨੀ ਦੇ ਨਾਲ ਜਿੱਤ ਜਿਹੜੀ ਉਹ ਪ੍ਰਾਪਤ ਕੀਤੀ ਆ। ਅਰਜਨਟੀਨਾ ਨੇ ਆਸਟਰੀਆ ਨੂੰ 2-0 ਦੇ ਨਾਲ ਹਰਾਇਆ ਤੇ ਦੋਨੋਂ ਹੀ ਗੋਲ ਲਿਓਨਲ ਮੈਸੀ ਨੇ ਜਿਹੜੇ ਕੀਤੇ। ਪਹਿਲੇ ਮੈਚ ਦੇ ਵਿੱਚ ਵੀ ਅਰਜਨਟੀਨਾ ਨੇ 3 ਗੋਲ ਕੀਤੇ ਸੀ, ਤਿੰਨੇ ਹੀ ਮੈਸੀ ਨੇ ਕੀਤੇ ਸੀ। ਸੋ ਇਸ ਟਾਈਮ ਲੀਡਿੰਗ ਗੋਲ ਸਕੋਰਰ ਅਰਜਨਟੀਨਾ ਦਾ ਮੈਸੀ ਜਿਹੜਾ ਉਹ ਬਣ ਚੁੱਕਾ, 2 ਮੈਚਾਂ 'ਚ 5 ਗੋਲ ਕਰਕੇ। ਦੂਜਾ ਮੈਚ ਫਰਾਂਸ ਤੇ ਇਰਾਕ ਦੇ ਵਿੱਚ ਸੀਗਾ।
ਮੌਸਮ ਦੀ ਖਰਾਬੀ ਕਰਕੇ ਇਹ ਮੈਚ ਪਹਿਲਾ ਮੈਚ ਜਿਹੜਾ ਉਹ ਇਸ ਵਰਲਡ ਕੱਪ ਦੇ ਵਿੱਚ ਡਿਲੇ 'ਚ ਆਇਆ, ਪਰ ਫਰਾਂਸ ਨੇ ਇਰਾਕ ਨੂੰ 3-0 ਦੇ ਨਾਲ ਹਰਾਇਆ। ਇਸ ਦੇ ਵਿੱਚ ਅੰਬਾਪੇ ਨੇ 2 ਗੋਲ ਜਿਹੜੇ ਆ ਉਹ ਕੀਤੇ। ਸੋ ਉਹਨੇ ਮੈਨੂੰ ਲੱਗਦਾ ਪਿਛਲੇ ਮੈਚ 'ਚ ਵੀ ਜਿਹੜੇ ਉਹ 2 ਗੋਲ ਕੀਤੇ ਸੀਗੇ। ਜਦੋਂ ਹੁਣ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਤੇ ਨਾਰਵੇ ਸੈਨੇਗਲ ਦੇ ਦਰਮਿਆਨ ਮੈਚ ਚੱਲ ਰਿਹਾ। ਨਾਰਵੇ 1-0 ਦੇ ਨਾਲ ਉਹ ਮੈਚ ਨੂੰ ਲੀਡ ਕਰ ਰਿਹਾ ਆ। ਕੱਲ ਹੋਏ ਮੈਚਸ ਦੇ ਵਿੱਚ ਨਿਊਜ਼ੀਲੈਂਡ ਤੇ ਇਜਿਪਟ ਦੇ ਦਰਮਿਆਨ ਮੁਕਾਬਲਾ ਸੀਗਾ, ਜਿੱਥੇ ਇਜਿਪਟ ਨੇ ਨਿਊਜ਼ੀਲੈਂਡ ਨੂੰ 3-1 ਦੇ ਨਾਲ ਹਰਾਇਆ। ਯੂਰੋਗਵੇ ਜਿਹੜਾ ਕਿ ਕਿਸੇ ਟਾਈਮ ਦੇ ਉੱਤੇ ਵਰਲਡ ਚੈਂਪੀਅਨ ਵੀ ਰਿਹਾ ਆ, ਪਹਿਲੀ ਵਾਰ ਵਰਲਡ ਕੱਪ 'ਚ ਹਿੱਸਾ ਲੈ ਰਹੀ ਟੀਮ ਕਾਬੋ ਵਰਦੇ ਨੇ ਉਸ ਨੂੰ 2-2 ਦੇ ਉੱਤੇ ਬਰਾਬਰ ਜਿਹੜਾ ਉਹ ਕੀਤਾ। ਸੋ ਕਾਬੋ ਵਰਦੇ ਪਹਿਲੀ ਵਾਰੀ ਆ ਕੇ ਵਰਲਡ ਕੱਪ ਦਾ ਪੁਆਇੰਟ ਵੀ ਉਸਨੇ ਜਿਹੜਾ ਉਹ ਹਾਸਲ ਕੀਤਾ ਤੇ ਹੁਣ ਤੱਕ ਉਸਦੇ ਦੋਨੋਂ ਹੀ ਮੈਚ ਡਰਾ ਰਹੇ ਆ। ਉਸ ਤੋਂ ਪਹਿਲੇ ਮੈਚ ਦੇ ਵਿੱਚ ਬੈਲਜੀਅਮ ਤੇ ਈਰਾਨ ਦੇ ਦਰਮਿਆਨ ਮੈਚ 0-0 ਦੇ ਉੱਤੇ ਜਿਹੜਾ ਉਹ ਛੁੱਟਿਆ। 1 ਗੋਲ ਈਰਾਨ ਨੇ ਕੀਤਾ ਸੀਗਾ, ਪਰ ਉਹ ਆਫਸਾਈਡ ਕਰਕੇ ਉਸ ਨੂੰ ਡਿਸਅਲਾਓ ਕਰ ਦਿੱਤਾ ਗਿਆ। ਜਿਹੜੇ ਕੱਲ ਐਤਵਾਰ ਨੂੰ ਹੋਏ ਇੱਕ ਹੋਰ ਮੈਚ 'ਚ ਸਪੇਨ ਨੇ ਸਾਊਦੀ ਅਰੇਬੀਆ ਨੂੰ 4-0 ਦੇ ਨਾਲ ਹਰਾ ਦਿੱਤਾ ਆ। ਤੇ ਸ਼ਨੀਚਰਵਾਰ ਨੂੰ ਹੋਏ ਮੈਚਾਂ ਦੇ ਵਿੱਚ ਜਾਪਾਨ ਨੇ ਟਿਊਨੀਸ਼ੀਆ ਨੂੰ 4-0 ਨਾਲ ਹਰਾਇਆ। ਇਕਵਾਡੋਰ ਤੇ ਕੁਰਾਕੋ ਉਹ ਵੀ 0-0 ਦੇ ਉੱਤੇ ਬਰਾਬਰ ਰਹੇ। ਤੇ ਜਰਮਨੀ ਨੇ ਆਈਵਰੀ ਕੋਸਟ ਨੂੰ 2-1 ਨਾਲ ਹਰਾਇਆ ਤੇ ਨੀਦਰਲੈਂਡ ਨੇ ਸਵੀਡਨ ਨੂੰ 5-1 ਦੇ ਨਾਲ ਹਰਾ ਕੇ ਜਿਹੜੀ ਉਹ ਜਿੱਤ ਪ੍ਰਾਪਤ ਕੀਤੀ ਆ। ਤੇ ਅੱਜ ਦਾ ਜਿਹੜਾ ਇੱਕ ਅਖੀਰਲਾ ਮੈਚ ਜਾਰਡਨ ਤੇ ਅਲਜੀਰੀਆ ਦੇ ਦਰਮਿਆਨ ਖੇਡਿਆ ਜਿਹੜਾ ਉਹ ਜਾਣਾ ਬਾਕੀ ਹੈਗਾ ਆ। ਸੋ ਕਈ ਟੀਮਾਂ ਜਿਹੜੀਆਂ ਹਰਜੋਤ ਸਿੰਘ ਜੀ ਆਲਰੇਡੀ ਅਗਲੇ ਜਿਹੜੇ ਗਰੁੱਪ ਦੇ ਵਿੱਚ ਕੁਆਲੀਫਾਈ ਅਗਲੇ ਰਾਊਂਡ ਦੇ ਲਈ ਕੁਆਲੀਫਾਈ ਕਰ ਚੁੱਕੀਆਂ ਆ, ਜਿਨ੍ਹਾਂ 'ਚ ਮੈਕਸੀਕੋ, USA, ਜਰਮਨੀ, ਅਰਜਨਟੀਨਾ ਵਾਲੇ ਜਿਹੜੇ ਉਹ ਅੱਗੇ ਪਹੁੰਚ ਚੁੱਕੇ ਹੈਗੇ ਆ। ਤੇ ਜਾਂਦੇ ਜੇ ਨਾਲ ਹੀ ਮਾਰਕੀਟਸ ਦਾ ਵੀ ਜੇ ਹਾਲ ਹਰਜੋਤ ਸਿੰਘ ਜੀ ਦੱਸਦੇ ਜਾਈਏ ਤਾਂ ਡਾਊਜੋਨ ਜਿਹੜਾ ਜੀ ਅੱਜ 148 ਪੁਆਇੰਟ ਵੱਧ ਕੇ 51,700 ਤੇ 72 ਦੇ ਉੱਤੇ ਜਿਹੜਾ ਜੀ ਉਹ ਬੰਦ ਹੋਇਆ ਜੀ। ਇਸ ਤੋਂ ਇਲਾਵਾ S&P ਜਿਹੜਾ ਉਹ 28 ਪੁਆਇੰਟ ਘਟ ਕੇ 7472 ਦੇ ਉੱਤੇ, ਨੈਸਡੈਕ 351 ਪੁਆਇੰਟ ਘਟ ਕੇ 26,166 ਦੇ ਉੱਤੇ, ਸੋਨੇ ਦਾ ਭਾਅ $4208 ਪ੍ਰਤੀ ਟਰੋਏ ਆਉਂਸ, ਕੱਚੇ ਤੇਲ ਦੀ ਕੀਮਤ $75 ਪ੍ਰਤੀ ਬੈਰਲ ਰਹੀ, 10 ਈਅਰ ਯੀਲਡ 4.5%, ਕ੍ਰਿਪਟੋ ਕਰੰਸੀ 'ਚ ਬਿਟਕਾਇਨ $64,068 ਦੇ ਬਰਾਬਰ ਤੇ ਇਥੀਰੀਅਮ $1731 ਦੇ ਬਰਾਬਰ ਚੱਲ ਰਿਹਾ ਹੈ। ਸੋ ਇੱਥੇ ਸਰੋਤਿਆਂ ਤੋਂ ਇਜਾਜ਼ਤ ਲੈਣੇ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।